ਜਦੋਂ ਬੰਦਾ ਹੋਵੇ ਤੇ ਵੰਨ ਪੰਨੇ ਰਿਸ਼ਤੇ ਲੱਭਦੇ ਨੇ। ਜਦੋਂ ਸਿਰ ਤੇ ਬੰਦਾ ਹੀ ਨਾ ਹੋਵੇ ਤੇ ਫਿਰ ਮਜਬੂਰੀ ਦਾ ਨਾਂ ਸ਼ੁਕਰੀਆ। अस्सलाम वालेकुम, मैं जवेद इकबाल ते अज तुहाडे वास्ते पंजाबी दी एक कहानी लेके आया हूं। ये कहानी सुनोगे ते तुहानू हो सकदा है कि दुख दा एहसास ही होवे ते नाले एक विचारगी दा भी एहसास होवे। सधारण जवान कुड़ी सी, ਉਹ ਹਾਲੇ ਨਿੱਕੀ ਜਿਹੀ ਬਾਲੜੀ ਸੀ ਜਦੋਂ ਉਹਦਾ ਪਿਓ ਟਰ ਗਿਆ। ਉਹਦੀ ਮਾਂ ਪਿੱਛੇ ਇਕੱਲੀ ਰਹਿ ਗਈ। ਉਹਦੀ ਮਾਂ ਨੇ ਉਹਨੂੰ ਪਾਲਿਆ ਸਾਂਭਿਆ। ਸਰਦਾਰਾਂ ਜਿਹੜੀ ਕੁੜੀ ਸੀ ਨਾ, ਉਹ ਬੜੇ ਕੰਮ ਕਾਰ ਬੜੇ ਚੰਗੇ ਤਰੀਕੇ ਨਾਲ ਕਰਦੀ ਸੀ। ਨੱਸ ਨੱਸ ਕੇ ਭੱਜ ਭੱਜ ਕੇ ਸਾਰੇ ਕੰਮ ਕਰਦੀ ਸੀ। ਜਿਹੜੇ ਮਹੱਲੇ ਵਾਲੇ ਵੀ ਸਨ ਉਹ ਵੀ ਉਹਦੀ ਮਹੱਲੇ ਵਾਲੇ ਵੀ ਤਾਰੀਫ ਕਰਦੇ ਸਨ ਕਿ ਇੱਕ ਦਿਹਾੜੇ ਉਹਦੇ ਭਰਾ ਦੇ ਜਨਤੇ ਦੇ ਭਰਾ ਨੇ ਆਪਦੇ ਪੁੱਤਰ ਵਾਸਤੇ ਸਰਦਾਰਾਂ ਦਾ ਰਿਸ਼ਤਾ ਮੰਗ ਲਿਆ। ਸਰਦਾਰਾਂ ਨੇ ਸੋਚਿਆ ਕਿ ਸਿਰ ਤੇ ਮੇਰਾ ਬੰਦਾ ਕੋਈ ਨਹੀਂ, ਜਦੋਂ ਬੰਦਾ ਹੋਵੇ ਤੇ ਵੰਨ ਪੰਨੇ ਰਿਸ਼ਤੇ ਲੱਭਦੇ ਨੇ। ਜਦੋਂ ਸਿਰ ਤੇ ਬੰਦਾ ਹੀ ਨਾ ਹੋਵੇ ਤੇ ਫਿਰ ਮਜਬੂਰੀ ਦਾ ਨਾਂ ਸ਼ੁਕਰੀਆ। ਬੀਬੀ ਜੱਦੇ ਨੇ ਸੋਚਿਆ, ਮੈਂ ਕਿੱਥੇ ਲੱਭਦੀ ਫਿਰਾਂਗੀ ਵੰਨ ਪੰਨੇ ਰਿਸ਼ਤੇ। ਭਰਾ ਦੇ ਛੋਰ ਵਾਸਤੇ ਰਿਸ਼ਤਾ ਜਿਹੜਾ ਆਇਆ ਸੀ ਉਹ ਮਨਜ਼ੂਰ ਕਰ ਲਿਆ। ਸਰਦਾਰਾਂ ਦੀ ਸ਼ਾਦੀ ਹੋ ਗਈ ਤੇ ਸਰਦਾਰਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੇ ਹਾਲੇ ਤੱਕ ਉਹਨੇ ਦੁੱਖ ਦਾ ਪਹਾੜ ਨਿੱਕਾ ਜਿਹਾ ਕਰਾਸ ਕੀਤਾ ਸੀ, ਅੱਗੇ ਜਿਹੜਾ ਪਹਿਨਾ ਸੀ ਨਾ ਦੁੱਖ ਦਾ, ਉਹ ਬੜਾ ਵੱਡਾ ਸੀ। ਵੱਡਾ ਉਹ ਨੇ ਕਰਾਸ ਕਰਨਾ ਸੀ। ਉਹਨੂੰ ਇਹ ਨਹੀਂ ਪਤਾ ਸੀ ਕਿ ਸ਼ਾਦੀ ਕਰਕੇ ਮੈਂ ਦੁੱਖਾਂ ਦੇ ਪਹਾੜ ਦੇ ਵਿੱਚ ਜਾ ਰਹੀ ਹਾਂ। ਉਹੀ ਗੱਲ ਹੋਈ, ਜਨਤੇ ਨੇ ਧੀ ਨੂੰ ਵਿਆਹ ਕੇ ਸਿਰ ਤੋਂ ਬਾਹਰ ਹਵਾ ਕੀਤਾ। ਬਸ਼ੀਰੇ ਨਾਲ ਵਿਆਹਿਆ। ਬਸ਼ੀਰਾ ਪਰਲੇ ਦਰਜੇ ਦਾ ਨਸ਼ਈ ਸੀ, ਨਸ਼ਈ ਵੀ ਸੀ ਤੇ ਨਾਲੇ ਜਵਾਰੇ ਵੀ ਸੀ। ਉਹ ਜੋ ਕੁਝ ਰੁਪਈਆ ਦੁੱਕਾ ਕਮਾਉਂਦਾ ਉਹਨੂੰ ਨਸ਼ੇ ਵਿੱਚ ਉਡਾ ਦਿੰਦਾ। ਵੇਖਦਿਆਂ ਵੇਖਦਿਆਂ ਘਰ ਵਿੱਚ ਫਾਕੇ ਸ਼ੁਰੂ ਹੋ ਗਏ। ਜਨਤੇ ਜਦੋਂ ਵੀ ਜਾਂਦੀ ਸਰਦਾਰਾਂ ਨੂੰ ਪੁਰਾਣੇ ਕੱਪੜਿਆਂ ਵਿੱਚ, ਪਾਟਿਆਂ ਵਿੱਚ, ਪੁਰਾਣੇ ਵਿੱਚ ਵੇਖਦੀ, ਉਹਨੂੰ ਬੜੀ ਤਕਲੀਫ ਹੁੰਦੀ। ਇੱਕ ਦਿਨ ਜਨਤੇ ਗਈ, ਉਹ ਸਰਦਾਰਾਂ ਨੂੰ ਆਪਣੇ ਨਾਲ ਘਰੇ ਲੈ ਆਈ। ਉਹਦੇ ਕੋਲ ਉਹਦਾ ਦੁੱਖ ਵੇਖਿਆ ਨਹੀਂ ਗਿਆ, ਉਹ ਉਹਨੂੰ ਨਾਲ ਘਰੇ ਲੈ ਆਈ। ਪਰ ਜਦੋਂ ਘਰੇ ਆਈ ਹੁਣ ਸਰਦਾਰਾਂ ਦੇ ਕੋਲ ਇੱਕ ਨਿੱਕਾ ਜਿਹਾ ਮਾਲ ਵੀ ਸੀ। ਇੱਕ ਦਿਨ ਮਹੱਲੇ ਦੇ ਵਿੱਚ ਇੱਕ ਬਾਬੇ ਨੇ ਦੱਸਿਆ ਕਿ ਉਹ ਨੰਬਰਦਾਰਾਂ ਦੇ ਘਰ ਜਿਹੜਾ ਨਾ ਕੰਮ ਕਰਨ ਦੀ ਕੁੜੀ ਦੀ ਲੋੜ ਹੈ, ਪਰ ਉਹਨਾਂ ਦੀ ਸ਼ਰਤ ਹੈ ਕਿ ਵਹੀਆਂ ਮੇਰੀਆਂ ਕੁੜੀਆਂ ਜਿਹੜੀਆਂ ਨਾ ਉਹ ਕੰਮ ਨਹੀਂ ਕਰ ਸਕਦੀਆਂ, ਉਹਨਾਂ ਨੇ ਕਿੱਥੇ ਕੰਮ ਕਰਨਾ। ਸਰਦਾਰਾਂ ਦੀ ਮਾਂ ਗਈ ਉੱਥੇ, ਉਹਨੇ ਜਾ ਕੇ ਬੇਬੇ ਨੂੰ ਪੁੱਛਿਆ ਕੰਮ ਦਾ, ਪਰ ਉਹਨੇ ਸਰਦਾਰਾਂ ਦੀ ਸ਼ਾਦੀ ਤੇ ਉਹਦੇ ਬੱਚੇ ਬਾਰੇ ਕੋਈ ਨਹੀਂ ਦੱਸਿਆ। ਇਸ ਤਰ੍ਹਾਂ ਉਹਨੂੰ ਕੰਮ ਲੱਭ ਗਿਆ। ਸਰਦਾਰਾਂ ਉਹਨਾਂ ਦੇ ਘਰ ਜਾਵਣ ਲੱਗ ਪਈ ਤੇ ਜਿਹੜੀ ਆਦੀ ਛੋਰੀ ਆਈ ਆਦੇ ਬੈੜ ਦੇ ਘਰੇ ਛੱਡ ਜਾਂਦੀ ਸੀ। ਉਹਦੀ ਬੈੜ ਉਹਨੂੰ ਸੰਭਾਲਦੀ ਸੀ। ਜਦੋਂ ਉਹਨਾਂ ਦੇ ਘਰ ਜਾ ਕੇ ਸਰਦਾਰਾਂ ਕੰਮ ਕਰਦੀ, ਉਹ ਨੱਸਦੀ ਬਈਦੀ ਕੰਮ ਕਰਦੀ। ਉਸ ਘਰ ਦੇ ਵਿੱਚ ਬੇਬੇ, ਬਾਬਾ ਜੀ, ਉਹਦੀ ਇੱਕ ਧੀ ਤੇ ਉਹਦਾ ਇੱਕ ਪੁੱਤਰ, 4 ਤੋਂ 5 ਬੰਦੇ ਸਨ। ਇੱਕ ਦਾ ਕੰਮ ਮੁੱਕਦਾ ਤੇ ਦੂਜਾ ਆਵਾਜ਼ ਦੇ ਦਿੰਦਾ, ਦੂਜੇ ਦਾ ਕੰਮ ਮੁੱਕਦਾ ਤੀਜਾ ਆਵਾਜ਼ ਦਿੰਦਾ। ਇਸ ਤਰ੍ਹਾਂ ਸਰਦਾਰਾਂ ਵੰਡਲ ਤੋਂ ਲੈ ਕੇ ਸ਼ਾਮਾਂ ਤੱਕ ਕੰਮ ਕਰਦੀ। ਉਹ ਕੰਮ ਕਰਦੇ ਕਰਦੇ ਇੱਕ ਦਿਨ ਉਹ ਆਈ, ਉਹਨੇ ਧੀ ਆਦੀ ਕੁੱਛੜ ਚੁੱਕੀ ਹੋਈ। ਬੇਬੇ ਨੇ ਵੇਖਿਆ ਵੀ ਧੀ ਨੇ ਕੁੱਛੜ ਚੁੱਕੀ ਹੈ ਤੇ ਬੇਬੇ ਨੇ ਪੁੱਛਿਆ, ਨਹੀਂ ਇਹ ਕਿੰਦੀ ਧੀ ਚੋਂ ਕੁੱਛੜ ਚਾਹੀ ਹੋਈ। ਤੇ ਸਰਦਾਰਾਂ ਨੇ ਆਖਿਆ ਵੀ ਡਰਦਿਆਂ ਵੀ ਇਹਨੂੰ ਪਤਾ ਨਾ ਲੱਗ ਜਾਵੇ, ਹੋ ਸਕਦਾ ਮੈਨੂੰ ਕੰਮ ਤੋਂ ਨਾ ਕੱਢ ਦੇਵੇ। ਉਸ ਆਖਿਆ ਇਹ ਮੇਰੀ ਭੈਣ ਦੀ ਧੀ ਹੈ। ਇੱਕ ਦਿਨ ਉਹਦੀ ਧੀ ਜਿਹੜੀ ਹੈ ਉਹ ਬਿਮਾਰ ਹੋ ਗਈ ਹੈ। ਉਹਦੀ ਧੀ ਬਿਮਾਰ ਹੋ ਗਈ ਤੇ ਰੱਜੋ ਉਹਨੂੰ ਚੁੱਕ ਤੇ ਉਹਨਾਂ ਦੇ ਘਰ ਜਿੱਥੇ ਸਰਦਾਰਾਂ ਕੰਮ ਕਰਦੇ ਸੀ ਨਾ ਉਸ ਘਰ ਲਾਏ। ਉੱਥੇ ਧੀ ਵਿਚਾਰੀ ਬੜੀ ਰੋਂਦੀ ਪਈ। ਉਹਨੂੰ ਇੱਕ ਤਾਂ ਤਾਪ ਆ, ਇੱਕ ਉਹ ਰੋਂਦੀ ਉੱਚਾ ਉੱਚਾ। ਸਰਦਾਰਾ ਭੱਜੀ ਉਹਦੇ ਕੋਲ ਆਈ ਤੇ ਉਸ ਰੱਜੋ ਨੇ ਆਖਿਆ, ਨਹੀਂ ਸਰਦਾਰਾ, ਆ ਧੀ ਤੇਰੀ ਨੂੰ ਬੁਖਾਰ ਚੜਿਆ ਪਿਆ, ਤੂੰ ਲੋਕਾਂ ਦੇ ਕੰਮ ਕਰਦੀ ਫਿਰਦੀ ਹੈ, ਤੂੰ ਨੌਕਰੀਆਂ ਕਰ ਲੈ, ਆ ਧੀ ਤੇਰੀ ਮਰ ਜਾਸੀ। ਉਸ ਬੇਬੇ ਨੇ ਸੁਣਿਆ, ਉਹਨੇ ਕਹਤੇ ਹੀ ਕਿੰਨੀ ਧੀ। ਉਸ ਸਰਦਾਰਾਂ ਨੇ ਉਹਦੇ ਪਿੱਛੇ ਕਰ ਵੇਖਿਆ ਤੇ ਉਹਨੇ ਕਾਹਲਾ ਨਾਲ ਆਦੀ ਬਾਲਣੀ ਨੂੰ ਚੁੱਕਿਆ ਤੇ ਉਹ ਭੱਜ ਪਈ ਵੀ ਇਹਨੂੰ ਮੈਂ ਜਲਦੀ ਨਾਲ ਡਾਕਟਰ ਕੋਲ ਲੈ ਜਾਵਾਂ। ਇਹਨਾਂ ਦੀ ਗੱਲਾਂ ਬਾਅਦ ਵਿੱਚ ਜਾਂ ਇਹਨਾਂ ਦੇ ਜਵਾਬ ਬਾਅਦ ਵਿੱਚ, ਇਹਨਾਂ ਨੂੰ ਬੋਤਲ ਬਾਅਦ ਵਿੱਚ ਕਰ ਲੈ ਸਾਂ। ਅਜੇ ਉਹ ਬਾਹਰ ਹੀ ਨਹੀਂ ਨਿਕਲੀ ਸੀ ਤੇ ਪਿੱਛੋਂ ਬੇਬੇ ਨੇ ਆਖਿਆ, ਇਹ ਬੜਾ ਨੱਸ ਨੱਸ ਕੇ ਰੱਜੋ ਦੇ ਘਰ ਜਾਂਦੇ ਸੀ ਕਿ ਮੈਨੂੰ ਬਾਹਰ ਚੰਗੇ ਲੱਗਦੇ ਨੇ। ਤੇ
ਇਹੋ ਕੁਝ ਹੋਣਾ ਸੀ। ਕੁਵਾਰੀ ਉਹਨੇ ਬਾਲ ਜੰਮ ਲਿਆ ਨੇ। ਇਹ ਇੱਕ ਸਮਾਜੀ ਨੋਇਤ ਦੀ ਕਹਾਣੀ ਸੀ। ਇਹਦੇ ਵਿੱਚ ਸਾਡੇ ਮੁਆਸ਼ਰੇ ਦੇ ਮੰਨਫੀ ਪਹਿਲੂ ਵਿਖਾਏ ਗਏ ਸਨ। ਹੁਣ ਵੀ ਸਾਡੇ ਮੁਆਸ਼ਰੇ ਵਿੱਚ ਬੜੀਆਂ ਸਰਦਾਰਾਂ ਨੇ ਜਿਨ੍ਹਾਂ ਦੇ ਬੰਦੇ ਨਸ਼ੇ ਵੀ ਨੇ ਤੇ ਜਵਾਰੀ ਵੀ ਨੇ। ਉਹਨਾਂ ਦੇ ਹੱਥੋਂ ਡਾਡੀਆਂ ਤੰਗ ਨੇ। ਉਹਨਾਂ ਦੀ ਜ਼ਿੰਦਗੀ ਤੇ ਮੌਤ ਬਰਾਬਰ ਹੈ। ਮੇਰੇ ਚੈਨਲ ਤੇ ਤੁਸੀਂ ਨਵੇਂ ਹੋ, ਇਹਨੂੰ ਸਬਸਕ੍ਰਾਈਬ ਕਰ ਲਓ। ਤੁਹਾਡੇ ਵਾਸਤੇ ਇਹ ਵਧੀਆ ਮੈਂ ਤਨਕੀਨੀ ਵੀਡੀਓ ਬਣਾਉਂਦਾ ਰਹਾਂਗਾ। ਬਹੁਤ ਸ਼ੁਕਰੀਆ।